ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 17 ਜੂਨ ਪਾਕਿਸਤਾਨ ਦੇ ਵਿੱਚ ਬੁੱਧ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲੇ ਆਸਿਮ ਮੁਨੀਰਜ਼ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 200। ਹੁਣ ਚੱਲਨੇ ਅੱਜ ਦੀਆਂ ਗੂੜੀਆਂ ਨਿੱਘੀਆਂ ਤੇ ਸੰਘਣੀਆਂ ਖਬਰਾਂ ਵਾਲੇ ਪਾਸੇ। ਸਭ ਤੋਂ ਪਹਿਲੀ ਖਬਰ ਜਿਹੜੀ ਹੈ ਉਹ ਤੁਸੀਂ ਵੀ ਕੁਰਸੀ ਨੂੰ ਘੁੱਟ ਕੇ ਫੜ ਲਓ ਤੇ ਇੱਕ ਸਾਹਿਬ ਮੇਰੇ ਲਾਗੇ ਬੈਠੇ ਨੇ, ਉਹ ਵੈਸੇ ਵੀਲ ਚੇਅਰ ਦੇ ਉੱਤੇ ਹੀ ਸਫ਼ਰ ਕਰਦੇ ਨੇ, ਹੈ ਚੰਗੇ ਭਲੇ ਨੇ, ਲੇਕਿਨ ਵੀਲ ਚੇਅਰ 'ਤੇ ਸਫ਼ਰ ਇਸ ਲਈ ਕਰਦੇ ਨੇ ਕਿ ਉਹ ਕਹਿੰਦੇ ਨੇ ਲੈਨ ਸ਼ੈਨ ਤੋੜ ਲਈਦੀ ਹੈ। ਅਸੀਂ ਪਾਕਿਸਤਾਨੀ ਨਵਾਜ਼ ਸ਼ਰੀਫ ਨੂੰ ਕਰਪਟ ਆਖਦੇ ਹਾਂ, ਅਸੀਂ ਆਨੇ ਸ਼ਹਬਾਜ਼ ਸ਼ਰੀਫ ਨੇ ਬੜਾ ਰੁਪਈਆ ਖਾਧਾ, ਮੁਲਕ ਲੁੱਟ ਕੇ ਖਾ ਗਏ ਨੇ, ਅਸੀਂ ਆਨੇ ਮੁਸ਼ਰਫ ਨੇ ਇਹ ਕਰ ਦਿੱਤਾ। ਜਿੱਥੇ ਜਿਹਦਾ ਦਾ ਲੱਗਾ ਹੈ ਨਾ ਉਹ ਨਹੀਂ ਹਟਦਾ, ਜਿਹਦੇ ਕੋਲੋਂ ਲੈਨ ਤੋੜੀ ਜਾਂਦੀ ਹੈ ਉਹ ਲੈਨ ਤੋੜਦਾ। ਉੱਥੇ ਅਗਰ ਮਤਲਬ ਹਜ ਜਾਂ ਉਮਰਾ ਕਰਨ ਪਾਕਿਸਤਾਨੀ ਜਾਣ ਨਾ ਤੇ ਉੱਥੇ ਵੀ ਕੋਸ਼ਿਸ਼ ਕਰਦੇ ਨੇ ਵੀ ਮੈਂ ਦੂਜੇ ਤੋਂ ਪਹਿਲਾਂ ਕਰ ਲਾਂ, ਭਾਵੇਂ ਧੱਕਾ ਦੇ ਕੇ ਕਰ ਲਾਂ। ਮਤਲਬ ਜਿੱਥੇ ਦਾ ਲੱਗਦਾ ਉੱਥੇ ਲਾਣਾ ਹੈ। ਅਤੇ ਉਸ ਤੋਂ ਬਾਅਦ ਚਾਹੁੰਦੇ ਅਸੀਂ ਵੀ ਸਾਨੂੰ ਲੀਡਰ ਬੜੇ ਸੁੱਚੇ ਲੱਭਣ ਅਤੇ ਸਾਰਾ ਕੁਝ ਜਿਹੜਾ ਜ਼ਬਰਦਸਤ ਮੁਲਕ ਦੇ ਵਿੱਚ ਹੋਵੇ। ਖੈਰ ਇਹ ਇੱਕ ਅਲੱਗ ਗੱਲ ਹੈ ਵੀ ਇਹ ਸਾਹਿਬ ਏਅਰਪੋਰਟ ਦੇ ਉੱਤੇ ਤੇ ਆਉਂਦੇ ਨੇ ਵੀਲ ਚੇਅਰ 'ਤੇ ਬਹਿ ਕੇ, ਜਿਸ ਤਰ੍ਹਾਂ ਹੀ ਏਅਰਪੋਰਟ ਤੋਂ ਬਾਹਰ ਨਿਕਲਦੇ ਨੇ ਕਿਉਂਕਿ ਅੰਦਰ ਉਹ ਜ਼ਰਾ ਆਸਾਨੀ ਹੁੰਦੀ ਹੈ ਅਤੇ ਫਿਰ ਜਨਾਬ ਇੰਝ ਭੱਜਦੇ ਨੇ ਵੀ ਜਿਵੇਂ ਮਿਰਚਾਂ ਬਹੁਤੀਆਂ ਖਾਧੀਆਂ ਹੋਣ ਬੰਦੇ ਨੇ, ਅਤੇ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ 'ਤੇ ਜਨਾਬ ਇਹ ਸ਼ਾਪਿੰਗ ਅਤੇ ਉਹ ਸ਼ਾਪਿੰਗ 'ਤੇ ਇਹਨਾਂ ਨੇ ਮੇਰਾ ਮਤਲਬ ਤਰਥੱਲੀ ਮਚਾਈ ਹੁੰਦੀ ਹੈ ਹਰ ਪਾਸੇ। ਖੈਰ ਵਾਪਸ ਆਉਣੇ, ਇਹ ਵੀ ਘੁੱਟ ਕੇ ਫੜ ਲੈਣ ਆਪਣੀ ਵੀਲ ਚੇਅਰ ਨੂੰ। ਇਸ ਵੇਲੇ ਤਾਂ ਵੀਲ ਚੇਅਰ 'ਤੇ ਨਹੀਂ, ਰੋਟੀ ਬਹੁਤੀ ਖਾਧੀ ਹੈ ਅਤੇ ਜ਼ਰਾ ਬਹੁਤੇ ਨਿਸਰ ਕੇ ਲੰਮੇ ਪਏ ਨੇ ਮੇਰੇ ਲਾਗੇ। ਲੇਕਿਨ ਇਹ ਕਿ ਜਿਹੜੀ ਅਸਲ ਦੇ ਵਿੱਚ ਸੂਰਤ ਹਾਲ ਹੈ, ਖਬਰ ਜਿਹੜੀ ਤੁਹਾਨੂੰ ਮੈਂ ਦੇਣ ਲੱਗਾ ਉਸ ਤੋਂ ਤੁਸੀਂ ਪਰੇਸ਼ਾਨ ਹੋ ਜਾਣਾ ਸਾਰਿਆਂ ਨੇ। ਬਾਜੀ ਮਰੀਮ ਨਵਾਜ਼, ਤੁਹਾਨੂੰ ਪਤਾ ਹੈ ਮੇਰੀ ਬਾਜੀ ਬਿਮਾਰ ਸੀ, ਕੋਈ ਸਰਜਰੀ ਵਰਜੀ ਦਾ ਰੌਲਾ ਸੀ, ਮੂੰਹ ਸ਼ੂੰ ਸੁੱਜਿਆ ਹੋਇਆ, ਚੁੰਨੀ ਉਹਨਾਂ ਨੇ ਬੜੀ ਘੁੱਟ ਕੇ ਲਈ। ਇਹਦਾ ਮਤਲਬ ਹੈ ਕਿ ਕੋਈ ਨਾ ਕੋਈ, ਹੁਣ ਲੋਕੀ ਤਾਂ ਐਵੇਂ ਬਕਵਾਸ ਕਰਦੇ ਰਹਿੰਦੇ ਨੇ ਕਿ ਜੀ ਪਲਾਸਟਿਕ ਸਰਜਰੀ ਕਰਾ ਲਈ ਅਤੇ ਇਹ ਕਰਾ ਲਈ। ਹੁਣ ਰੱਬ ਦੀਆਂ ਰੱਬ ਜਾਣੇ, ਸਾਨੂੰ ਕੀ ਪਤਾ ਇਸ ਗੱਲ ਦਾ, ਅਸੀਂ ਇਹਨਾਂ ਗੱਲਾਂ 'ਤੇ ਕੀ ਗੱਲ ਕਰਨੀ ਹੈ। ਲੇਕਿਨ ਮਨਾਜ਼ਰ ਬੜੇ ਜ਼ਬਰਦਸਤ ਸਨ। ਪੰਜਾਬ ਜਿਹੜੀ ਅਸੈਂਬਲੀ ਹੈ ਉੱਥੋਂ ਸਾਕਿਬ ਚੱਦੜ ਹਾਲ ਹੀ 'ਚ ਮੋਮਨਾ ਇਕਬਾਲ ਦੇ ਨਾਲ ਜਿਨ੍ਹਾਂ ਦਾ ਇੱਕ ਤੁਹਾਨੂੰ ਪਤਾ ਹੈ ਕਿ ਮਸ਼ਹੂਰੇ ਜ਼ਮਾਨਾ ਸਕੈਂਡਲ ਸਾਹਮਣੇ ਆਇਆ, ਔਰ ਚੇਤੇ ਕਰੋ ਕਿ ਉਸ ਸਕੈਂਡਲ ਦੇ ਵਿੱਚ ਇੱਕ ਚੀਜ਼ ਜਿਹੜੀ ਸਾਹਮਣੇ ਆਈ ਉਹ ਇਹ ਆਈ ਕਿ ਸਾਕਿਬ ਚੱਦੜ ਸਾਹਿਬ ਨੇ ਕੋਈ ਐਸੀਆਂ ਵੀਡੀਓਜ਼ ਰੱਖੀਆਂ ਨੇ ਗੰਦੀਆਂ ਛੰਦੀਆਂ, ਆਪੇ ਕਹਿੰਦੇ ਨੇ, ਮੈਂ ਨਹੀਂ ਆਂਦਾ। ਸਾਕਿਬ ਚੱਦੜ ਸਾਹਿਬ ਨੇ ਵੀ NCCIA ਨੂੰ ਇਹ ਆਖਿਆ ਕਿ ਮੇਰੀਆਂ ਤਸਵੀਰਾਂ ਉਹਨਾਂ ਦੇ ਕੋਲ ਨੇ, ਕਿਤੇ ਮੋਮਨਾ ਇਕਬਾਲ ਵਾਇਰਲ ਨਾ ਕਰਦੇ। ਅਤੇ ਮੋਮਨਾ ਇਕਬਾਲ ਸਾਹਿਬਾਂ ਨੇ ਵੀ ਇਹੀ ਆਖਿਆ, ਉਹਨਾਂ ਦੀ ਭੈਣ ਨੇ ਵੀ ਜੋ ਇਸ ਵੇਲੇ FIR ਦਰਜ ਕਰਵਾਈ ਹੈ, ਅਤੇ ਇਹੀ ਆਖਿਆ ਹੈ ਕਿ ਸਾਕਿਬ ਚੱਦੜ ਸਾਹਿਬ ਦੇ ਕੋਲ ਉਹਨਾਂ ਦੀਆਂ ਐਸੀਆਂ ਵੀਡੀਓਜ਼ ਨੇ ਜਿਹੜੀਆਂ ਅਗਰ ਵਾਇਰਲ ਕਰ ਦਿੱਤੀਆਂ ਤਾਂ ਮਸਾਇਲ ਜਿਹੜੇ ਨੇ ਉਹ ਬਣ ਸਕਦੇ ਨੇ। ਹੁਣ ਅੱਜ ਅਸੈਂਬਲੀ ਦੇ ਵਿੱਚ ਜਿਹੜੇ ਸਾਕਿਬ ਚੱਦੜ ਸਾਹਿਬ ਨੇ ਉਹ ਗਏ ਨੇ ਇਸ ਕੰਮ ਦੀ ਜਿਹੜੀ ਇੱਕ ਮੈਂ ਕਹਾਂਗਾ ਪਾਕਿਸਤਾਨ 'ਚ ਨੰਬਰ 1 ਨੇ ਇਸ ਸ਼ੋਬੇ ਦੇ ਵਿੱਚ ਵੀਡੀਓਜ਼, ਮਾੜੀਆਂ ਚੰਗੀਆਂ ਭੈੜੀਆਂ ਵੀਡੀਓਜ਼ ਰੱਖਣ ਵਾਲੇ ਮਾਮਲੇ ਦੇ ਵਿੱਚ ਜਿਹੜੇ ਨੰਬਰ 1 ਨੇ ਉਹ ਤੁਹਾਨੂੰ ਪਤਾ ਮੇਰੇ ਬਾਜੀ ਮਰੀਮ ਨਵਾਜ਼ ਨੇ। ਉਹਨਾਂ ਨੇ ਤਾਂ ਤੁਹਾਨੂੰ ਪਤਾ ਹੈ ਕਿ ਬੜੇ ਬੜੇ ਬੰਦਿਆਂ ਨੂੰ ਧਮਕੀਆਂ ਲਾਈਆਂ ਨੇ ਕਿ ਮੇਰੇ ਕੋਲ ਗੰਦੀਆਂ ਵੀਡੀਓਜ਼ ਨੇ ਅਤੇ ਮੈਂ ਜਾਰੀ ਕਰ ਦਿੱਤੀਆਂ ਅਤੇ ਫਿਰ ਪਤਾ ਨਹੀਂ ਕੀ ਬਣਨਾ ਹੈ। ਯਾਦ ਕਰੋ ਹੁਣ ਅੱਜ ਸਾਕਿਬ ਚੱਦੜ ਸਾਹਿਬ ਜਿਨ੍ਹਾਂ ਦੀ ਇਸ ਵੇਲੇ ਕਲੇਮ ਫॉर ਫੇਮ ਉਹੀ ਮੋਮਨਾ ਇਕਬਾਲ ਸਾਹਿਬ ਵਾਲਾ ਕੇਸ ਨਾਲ ਪਹਿਲਾਂ ਗੁਰਦੇ ਸ਼ੁਰਦੇ ਵੀ ਵੇਚਦੇ ਰਹੇ ਨੇ, ਤੁਹਾਨੂੰ ਪਤਾ ਉਹਦੇ 'ਚ ਫੜੇ ਗਏ ਸਨ। FIA ਨੇ ਫੜ ਲਿਆ ਸੀ, ਫਿਰ ਇਹਨਾਂ ਆਖਿਆ ਜੀ ਹਾਂਜੀ ਵੇਚੇ ਨੇ। ਇਹਨਾਂ ਦਾ ਇਕਬਾਲੇ ਜੁਰਮ ਵੀ ਹੈ ਵੈਸੇ ਉਸ ਕ੍ਰਾਈਮ ਦੇ ਹਿਸਾਬ ਨਾਲ ਕਿ ਇਹਨਾਂ ਨੇ ਗੁਰਦੇ ਵੇਚੇ ਔਰ ਇਹ ਉਸ ਪੂਰੇ ਮਾਫੀਆ ਦਾ ਹਿੱਸਾ ਸਨ। ਇਹਨਾਂ ਨੂੰ ਕਮ ਅਜ਼ ਕਮ ਚੀਫ ਮਿਨਿਸਟਰ 'ਤੇ ਬਣਾਉਣਾ ਚਾਹੀਦਾ ਸੀ। ਮਤਲਬ ਪਾਕਿਸਤਾਨ ਜਿੱਡਾ ਜੁਰਮ ਵੱਡਾ ਹੋਵੇ ਉਹਨਾਂ ਬੰਦੇ ਨੂੰ ਉੱਤੇ ਰੱਖਦੇ ਨੇ, ਇਹਨਾਂ ਦਾ ਬਣਦਾ ਸੀ। ਬਹਰਹਾਲ ਅੱਜ ਉਹ ਜਿਸ ਵੇਲੇ ਮਰੀਮ ਨਵਾਜ਼ ਸਾਹਿਬਾ ਕੋਲ ਗਏ ਨੇ ਅਤੇ ਮੈਂ ਇਹ ਹੀ ਸਮਝ ਰਿਹਾ ਸੀ ਕਿ ਗੁਰੂ ਅਤੇ ਚੇਲਾ ਮਿਲ ਰਹੇ ਨੇ। ਤੁਹਾਨੂੰ ਪਤਾ ਮਰੀਮ ਨਵਾਜ਼ ਸਾਹਿਬਾ ਨੇ ਤਾਂ ਜਨਰਲ ਬਾਜਵਾ ਅਤੇ ਪਤਾ ਨਹੀਂ ਕਿਹਨੂੰ ਇਨਡਾਇਰੈਕਟ ਧਮਕੀਆਂ ਲਾ ਛੱਡੀਆਂ ਸਨ ਵੀ ਤੁਹਾਡੀਆਂ ਵੀਡੀਓ ਮੇਰੇ ਕੋਲ ਨੇ, ਕਿਸੇ ਵੇਲੇ ਮੈਂ ਜਾਰੀ ਕਰ ਦੇਣੀਆਂ ਨੇ। ਮੈਂ ਸੋਚ ਰਿਹਾ ਸਾਂ ਵੀ ਖੁਰੇ ਚੱਦੜ ਸਾਹਿਬ ਜਿਹੜੇ ਨੇ ਉਹ ਜਾ ਕੇ ਗੁਰੂ ਜੀ ਦੇ ਕੋਲੋਂ, ਬਾਜੀ ਦੇ ਕੋਲੋਂ ਪੁੱਛ ਰਹੇ ਹੋਣ ਵੀ ਜਨਾਬ ਇਹ ਵੀਡੀਓਜ਼ ਦਾ ਜਿਹੜਾ ਜ਼ਖੀਰਾ ਹੈ ਰੱਖਣਾ ਕਿਵੇਂ, ਸੰਭਾਲਣਾ ਕਿਵੇਂ, ਇਹਨੂੰ ਇਸਤੇਮਾਲ ਕਿਵੇਂ ਕਰਨਾ ਹੈ। ਬਹਰਹਾਲ ਬੜੀਆਂ ਚਹਿਮਗੋਈਆਂ ਹੋਈਆਂ ਜਦੋਂ ਦੋਵੇਂ ਆਪਸ 'ਚ ਗੱਲਬਾਤ ਕਰ ਰਹੇ ਸਨ ਅਤੇ ਬਾਜੀ ਔਰ ਸਾਕਿਬ ਚੱਦੜ ਸਾਹਿਬ ਉਹ ਮਨਾਜ਼ਰ ਆਏ। ਕੋਈ ਮੇਰਾ ਮਤਲਬ ਹੈ ਕਿ ਕੋਈ 1 2 10 5 10 ਸੈਕਿੰਡ ਦੀ ਗੱਲ ਨਹੀਂ ਹੋਈ, ਥੋੜ੍ਹੀ ਲੰਮੀ ਗੱਲਬਾਤ ਹੋਈ ਹੈ। ਜ਼ਾਹਿਰ ਉਹਨਾਂ ਨੂੰ ਸ਼ਾਬਾਸ਼ ਦਿੱਤੀ ਹੋਣੀ ਹੈ ਵੀ ਤੂੰ ਮੇਰਾ ਨਾਮ ਬੜਾ ਰੌਸ਼ਨ ਕੀਤਾ PMLN ਦਾ ਵੀ, ਅਤੇ ਹਰ ਬੰਦਾ ਜਿਹੜਾ ਗਾਲਾਂ ਕੱਢੇ, ਹਰ ਬੰਦਾ ਜਿਹੜਾ ਭੈੜੇ ਕੰਮ ਕਰੇ, ਹਰ ਬੰਦਾ ਜਿਹੜਾ ਕਿਸੇ ਨੂੰ ਬਲੈਕਮੇਲ ਕਰੇ, ਉਹ ਤਾਂ ਤੁਹਾਨੂੰ ਪਤਾ ਉਹੀ ਖਵਾਸ ਨੇ ਜਿਹੜੇ ਬਾਜੀ ਨੇ ਆਪ ਪ੍ਰੈਸ ਕਾਨਫਰੰਸਾਂ ਦੇ ਵਿੱਚ ਦੱਸੇ ਹੋਏ ਨੇ ਕਿ ਮੇਰੇ ਕੋਲ ਵੀਡੀਓਜ਼ ਨੇ ਅਤੇ ਮੈਂ ਜਾਰੀ ਕਰ ਦੇਣੀਆਂ ਨੇ ਜੇ ਕਿਸੇ ਨੇ ਸਾਡੀ ਗੱਲ ਨਾ ਮੰਨੀ, ਸਾਨੂੰ ਡੀਲ ਨਾ ਦਿੱਤੀ। ਅਤੇ ਇੱਕ ਤਾਂ ਇਹ ਅੱਜ ਪੰਜਾਬ ਅਸੈਂਬਲੀ ਦੇ ਮਨਾਜ਼ਰ ਸਨ ਜਿਹੜੀ ਤੁਹਾਨੂੰ ਪਹਿਲੀ ਖਬਰ ਦੱਸਣੀ ਸੀ ਵੀ ਗੁਰੂ ਅਤੇ ਚੇਲੇ ਦੀ ਮੁਲਾਕਾਤ ਹੋਈ ਹੈ। ਸਾਕਿਬ ਚੱਦੜ ਸਾਹਿਬ ਜਾ ਕੇ ਮਿਲੇ ਨੇ ਮਰੀਮ ਨਵਾਜ਼ ਸਾਹਿਬਾ ਨੂੰ। ਵੇਖਣੇ ਇਹਦੇ ਵਿੱਚੋਂ ਹੁਣ ਇਸ ਮੁਲਾਕਾਤ ਦੇ ਵਿੱਚੋਂ ਅਸਲ ਦੇ ਵਿੱਚ ਨਿਕਲਦਾ ਕੀ ਹੈ। ਅੱਗੇ ਚੱਲਨੇ ਜੀ। ਅਗਲੀ ਗੱਲ ਇਹ ਹੈ ਕਿ ਗਰੀਦਾ ਫਾਰੂਕੀ ਸਾਹਿਬਾ ਕਿਸੇ ਜ਼ਮਾਨੇ 'ਚ
ਇਹ ਵੀ ਛਾਲ ਮਾਰ ਕੇ ਚੜ੍ਹ ਜਾਂਦੀਆਂ ਸਨ ਸ਼ਹਿਬਾਜ਼ ਸ਼ਰੀਫ ਸਾਹਿਬ ਦੇ ਨਾਲ ਹੈਲੀਕਾਪਟਰ 'ਚ। ਇੱਕ ਤਾਂ ਤੁਸੀਂ ਦੰਦ ਬੜੇ ਕੱਢਦੇ ਜੇ, ਪਤਾ ਨਹੀਂ ਗੱਲ ਕਿੱਧਰ ਦੀ ਕਿੱਧਰ ਲੈ ਜਾਂਦੇ ਜੇ। ਜਿਸ ਵੇਲੇ ਸ਼ਹਿਬਾਜ਼ ਸ਼ਰੀਫ ਸਾਹਿਬ ਚੀਫ ਮਿਨਿਸਟਰ ਸਨ ਤੇ ਇਹ ਉਸ ਵੇਲੇ ਛੋਟੀ ਮੋਟੀ ਰਿਪੋਰਟਿੰਗ ਕਰਦੀਆਂ ਹੁੰਦੀਆਂ ਸਨ ਗਰੀਦਾ ਫਾਰੂਕੀ ਸਾਹਿਬਾ। ਤੇ ਜਦੋਂ ਲੇਟਰ ਔਨ ਮੈਂ ਪੰਜਾਬ ਗਿਆ ਤੇ ਮੈਨੂੰ ਪਤਾ ਲੱਗਾ ਕਿ ਇਹ ਹੈਲੀਕਾਪਟਰ ਤੋਂ ਥੱਲੇ ਹੀ ਨਹੀਂ ਸੀ ਉਤਰਦੇ। ਇਹਨਾਂ ਨੂੰ ਐਡਾ ਚੰਗਾ ਲੱਗਦਾ ਸੀ ਸ਼ਹਿਬਾਜ਼ ਸ਼ਰੀਫ ਸਾਹਿਬ ਵਾਲਾ ਹੈਲੀਕਾਪਟਰ ਕਿ ਇਹ ਸ਼ਹਿਬਾਜ਼ ਸ਼ਰੀਫ ਸਾਹਿਬ ਦੇ ਹੈਲੀਕਾਪਟਰ ਦੇ ਉੱਤੇ ਹੀ ਰਹਿੰਦੇ ਸਨ। ਮਤਲਬ ਕਈ ਥਾਵਾਂ 'ਤੇ ਉਹਨਾਂ ਦੇ ਹੈਲੀਕਾਪਟਰ 'ਤੇ ਬਹਿ ਕੇ ਗਏ ਨੇ, ਅਕਸਰ ਬਹਿ ਕੇ ਜਾਂਦੇ ਸਨ। ਤੇ ਅੱਜ ਲੇਕਿਨ ਉਹ ਹੀ ਵੇਖੋ ਬਦਲਦਾ ਰੰਗ ਆਸਮਾਨ ਕੈਸੇ ਕੈਸੇ। ਤੇ ਅੱਜ ਉਹ ਹੀ ਗਰੀਦਾ ਫਾਰੂਕੀ ਸਾਹਿਬਾ ਕਹਿੰਦੇ ਨੇ ਕਿ ਅਸੀਂ ਇੱਕ ਸੀਨੀਅਰ ਸਿਕਿਉਰਿਟੀ ਆਪਣੇ DG ISPR ਸਾਹਿਬ ਤੁਹਾਨੂੰ ਪਤਾ ਹੈ ਨਾ ਕਿ ਹੱਜ ਕਰਕੇ ਆਏ ਨੇ। ਹੱਜ ਕਰਕੇ ਆਏ ਨੇ ਤੇ ਸਾਰੇ ਆਂਦੇ ਨੇ ਵੀ ਉਹਨਾਂ ਦੀ ਹੁਣ ਸ਼ਕਲ ਜਿਹੜੀ ਹੈ ਨਾ ਨੂਰਾਨੀ ਹੋ ਗਿਆ ਨਾ, ਹੁਣ ਚਿਹਰਾ ਹੱਜ ਜੂ ਕਰ ਲਿਆ। ਪਰ ਲੋਕਾਂ ਉੱਥੋਂ ਰਿਪੋਰਟ ਕੀਤੀ ਕਿ ਜਦੋਂ ਇਹਨਾਂ ਨੇ ਸ਼ੈਤਾਨ ਨੂੰ ਕੰਕਰ ਮਾਰੀ ਹੈ ਤੇ ਸ਼ੈਤਾਨ ਨੇ ਅੱਗੋਂ ਇੱਟ ਕੱਢ ਕੇ ਮਾਰੀ ਹੈ DG ISPR ਸਾਹਿਬ ਨੂੰ ਵੀ ਸਰਕਾਰ ਸਾਰੇ ਮੈਨੂੰ ਮਾਰਨ, ਤੁਸੀਂ ਕਿਸ ਚੱਕਰ ਦੇ ਵਿੱਚ। ਲੇਕਿਨ ਚਲੋ ਉਹ ਤੇ ਉਹਨਾਂ ਦਾ ਮਜ਼ਹਬੀ ਮਾਮਲਾ, ਉਹਦੇ ਤੇ ਅਸੀਂ ਕੋਈ ਗੱਲ ਬਹੁਤੀ ਨਹੀਂ ਕਰ ਸਕਦੇ। ਲੇਕਿਨ ਉਹ ਹੁਣ ਜ਼ਾਹਿਰ ਹੈ ਹੱਜ ਦੇ ਇੱਕ ਫਰੀਜ਼, ਇੱਕ ਤਮਾਮ ਫਰਾਇਜ਼ ਦੇ ਵਿੱਚੋਂ ਇੱਕ ਫਰੀਜ਼ਾ ਹੁੰਦਾ ਹੈ ਸਿਰ ਦੇ ਵਾਲ ਲਾਉਣਾ। ਯਾਦ ਹੈ ਤੁਹਾਨੂੰ ਸਾਰਿਆਂ ਨੂੰ, ਟਿੰਡ ਵੀ ਬੰਦੇ ਕਰਵਾਉਂਦੇ ਨੇ ਜਾਂ ਵਾਲ ਛੋਟੇ ਕਰਵਾਉਂਦੇ ਨੇ, ਦੋਵੇਂ ਕੰਮ ਹੀ ਠੀਕ ਹੁੰਦੇ ਨੇ। ਇਹਨਾਂ ਨੇ ਮੇਰਾ ਖਿਆਲ ਬਿਲਕੁਲ ਹੀ ਉਸ ਤਰ੍ਹਾਂ ਫਰਵਾਇਆ ਹੈ ਜਾਂ ਮਸ਼ੀਨ ਫਰਵਾਈ ਹੈ। तो सारे आंदे ने भी पाकिस्तान के एक बहुत ही मारूफ एक्टर नाल होना हुण उन्हां दी शक्ल जिहड़ी मिलदी है, मैनूं तो नहीं पता किहड़े एक्टर नाल, तुसीं हिसाब आपे लाउणा भी किहदे नाल। उन्हां ब्रीफिंग दित्ती है। हुण ओही गरीदा फारूकी साहब आ जिहड़े शहबाज शरीफ दे हैलीकाप्टर तो थल्ले ही नहीं सन उतरदे, ते ਉਹ ਹੁਣ ਕਹਿੰਦੇ ਨੇ कि शहबाज शरीफ ਨੂੰ माइनस कर दिता उस ब्रीफिंग ਦੇ ਵਿੱਚ, ਤੇ ਲੱਗਦਾ शहबाज शरीफ ਦੀ छुट्टी होने वाली है। ਜਦੋਂ ਤੁਸੀਂ ਕਿਸੇ ਨਾਲ, ਮੇਰਾ ਮਤਲਬ ਹੈ ਕਿ 4 ਦਿਨ ਇਕੱਠਿਆਂ ਰਲ ਕੇ ਗੁਜ਼ਾਰੇ ਹੋਣ ਨਾ, ਮੇਰਾ ਮਤਲਬ ਖਾਦਾ ਪੀਤਾ ਹੋਵੇ ਕਿਸੇ ਦੇ ਨਾਲ, ਕੋਈ ਮੇਰਾ ਮਤਲਬ ਤੁਹਾਡਾ ਕੰਮ ਸ਼ਾਮ, ਕੋਈ ਮੇਰਾ ਮਤਲਬ ਹੈ ਕਿ ਤੁਸੀਂ ਪ੍ਰੋਫੈਸ਼ਨਲੀ ਭਾਵੇਂ ਇਕੱਠੇ ਕੰਮ ਕੀਤਾ ਹੋਵੇ, ਤੁਸੀਂ ਥੋੜ੍ਹਾ ਲਿਹਾਜ਼ ਕਰਦੇ ਹੋ, ਤੁਹਾਡੇ ਕੋਲੋਂ ਖਬਰ ਹੋਵੇ ਵੀ ਤੇ ਤੁਸੀਂ ਵੜਾ ਜਾਂਦੇ ਹੋ, ਕਿਸੇ ਹੋਰ ਬੰਦੇ ਨੂੰ ਦੇਣ ਦਿੰਦੇ ਹੋ। ਲੇਕਿਨ ਗਰੀਦਾ ਫਾਰੂਕੀ ਸਾਹਿਬਾ ਨੇ ਮੌਕਾ ਜ਼ਾਇਆ ਨਹੀਂ ਕੀਤਾ। ਉਹਨਾਂ ਨੇ ਆਖਿਆ ਵੀ ਜੋ ਸਾਨੂੰ ਉਸ ਪਾਸਿਓਂ ਚਾਬੀ ਦਿੱਤੀ ਜਾ ਰਹੀ ਹੈ ਜਰਨੈਲਾਂ ਵੱਲੋਂ, ਉਹ ਜ਼ਰਾ ਭਰ ਦਈਏ ਪੂਰੀ। ਉਹਨਾਂ ਤਜਜ਼ੀਆ ਇਹ ਦਿੱਤਾ ਹੈ ਕਿ ਜਨਾਬ ਖਬਰਾਂ ਇਹ ਆ ਰਹੀਆਂ ਨੇ ਕਿ ਸ਼ਹਬਾਜ਼ ਸ਼ਰੀਫ ਦੀ ਛੁੱਟੀ ਹੋ ਰਹੀ ਹੈ, ਕਿਉਂਕਿ ਬਰੀਫਿੰਗ ਦੇ ਵਿੱਚ ਇਹ ਜਿਹੜੀ ਡੀਲ ਕਰਵਾਈ ਹੈ ਈਰਾਨ ਔਰ ਅਮਰੀਕਾ ਦੇ ਦਰਮਿਆਨ, ਉਹਦੇ ਵਿੱਚੋਂ ਸ਼ਹਬਾਜ਼ ਸ਼ਰੀਫ ਦਾ ਨਾਂ ਜਿਹੜਾ ਮੁਕੰਮਲ ਤੌਰ 'ਤੇ ਮਾਈਨਸ ਹੈ। ਹੁਣ ਸ਼ਹਬਾਜ਼ ਸ਼ਰੀਫ ਸਾਹਿਬ ਚੇਤੇ ਕਰੋ, ਉਹ ਵੇਲੇ ਚੇਤੇ ਕਰੋ ਜਦੋਂ ਇਹ ਤੁਹਾਡੇ ਹੈਲੀਕਾਪਟਰ 'ਤੇ ਚੜ੍ਹ ਕੇ ਤੇ ਮੇਰਾ ਮਤਲਬ ਹੈ ਤੁਹਾਡੇ ਨਾਲ ਫਿਰਦੇ ਸਨ, ਤੇ ਅੱਜ ਇਹਨਾਂ ਦੀ ਖਬਰ ਸੁਣੋ, ਪੜ੍ਹੋ, ਤੇ ਤੁਹਾਨੂੰ ਆਪੇ ਸਮਝ ਆ ਜਾਏਗਾ ਵੀ ਗੱਲ ਕਿਹੜੇ ਪਾਸੇ ਜਾ ਰਹੀ ਹੈ। ਅੱਛਾ ਜੀ, ਅੱਗੇ ਚੱਲਨੇ। ਅੱਗੇ ਅਗਲੀ ਖਬਰ ਇਹ ਹੈ ਕਿ ਰਾਣਾ ਸਨਾਉल्ला ਸਾਹਿਬ, ਤੁਹਾਨੂੰ ਪਤਾ ਕਿ ਫੈਸਲ ਵਾਡਾ ਨੇ ਲੱਠ ਚੁੱਕੀ ਹੈ। ਮੈਂ ਤੇ ਆਨਾ ਦੂਸਰੇ ਲਫ਼ਜ਼ਾਂ 'ਚ ਮਾਜ਼ਰਤ ਨਾਲ ਛਿੱਤਰ ਹੀ ਚੁੱਕਿਆ ਨੂਨ ਲੀਗ ਦੇ ਖਿਲਾਫ, ਜੋ ਕੁਝ ਉਹ ਕਹੀ ਆਉਂਦੇ ਨੇ। ਨਵਾਜ਼ ਸ਼ਰੀਫ ਨੂੰ ਗਿੱਦੜ ਆਖੀ ਜਾਂਦੇ ਨੇ, ਮਰੀਮ ਨਵਾਜ਼ ਸਾਹਿਬਾਂ ਨੂੰ ਆਉਂਦੇ ਨੇ ਵੀ ਕਰਪਸ਼ਨ ਕਰ ਲਈ, ਇਲਜ਼ਾਮ ਲਾਈ ਜਾਂਦੇ ਨੇ ਇਸ਼ਾਰਿਆਂ ਕਨਾਇਆਂ ਦੇ ਵਿੱਚ। ਮਰੀਮ ਔਰੰਗਜ਼ੇਬ ਸਾਹਿਬਾਂ ਦੇ ਉੱਤੇ ਇਲਜ਼ਾਮ ਲਾ ਰਹੇ ਨੇ ਵੀ ਉਹ ਵੀ ਬੜੀ ਕਰਪਸ਼ਨ ਕਰ ਰਹੇ ਨੇ। ਫੈਸਲ ਵਾਡਾ ਸਾਹਿਬ ਨੇ ਲੰਮਿਆਂ ਪਾਤਾ ਹੈ, ਮਤਲਬ ਇੰਨਾ ਕੁ ਲੰਮਿਆਂ ਪਾਤਾ ਹੈ, ਇੰਨਾ ਕਿ ਭਿਉਂ ਉਹਨਾਂ ਨੇ ਮਾਰਿਆ ਹੈ ਕਿ ਉਹ ਇੱਕ ਮੇਰਾ ਖਿਆਲ ਹੈ ਉਹ ਪਤਾ ਨਹੀਂ ਕਿਹੜੇ ਵਲੀ ਸਾਹਿਬ ਨੇ, ਇੱਕ ਤੇ ਨਜਮ ਵਲੀ ਨੇ, ਇੱਕ ਦੂਜੀ ਇਖਤਿਆਰ ਵਲੀ, ਬੇਇਖਤਿਆਰ ਵਲੀ ਜੇ ਸਾਹਿਬ ਜਿਹੜੇ ਨੇ, ਉਹਨਾਂ ਨੂੰ ਕੱਲ੍ਹ ਸਹਾਫੀਆਂ ਨੇ ਸਵਾਲ ਪੁੱਛਿਆ ਕਿ ਜਨਾਬ ਉਹ ਫੈਸਲ ਵਾਡਾ ਸਾਹਿਬ ਤੁਹਾਨੂੰ ਬਹੁਤ ਲਿੱਤਰ ਪੌਲਾ ਕਰ ਰਹੇ ਨੇ। ਇਹ ਲਿੱਤਰ ਪੌਲਾ ਨਹੀਂ ਸਹਾਫੀ ਨੇ ਕਿਹਾ, ਤੇ ਮੈਂ ਇੱਕ ਐਕਸਪ੍ਰੈਸ਼ਨ ਕਹਿ ਰਿਹਾ ਵੀ ਬੜਾ ਸਿਆਸੀ ਤੌਰ 'ਤੇ ਜਾਂ ਮੀਡੀਆ ਦੇ ਵਿੱਚ ਤੁਹਾਨੂੰ ਲਿੱਤਰ ਪੌਲਾ ਕਰ ਰਹੇ ਨੇ, ਤਾਂ ਉਹਦਾ ਕੋਈ ਜਵਾਬ ਦਿਓ। ਉਹਨਾਂ ਨੇ ਕਿਹਾ ਮੈਂ ਫੈਸਲ ਵਾਡਾ ਨੂੰ ਕਹਾਂਗਾ ਵੀ ਉਹ ਆਲੂ ਬੁਖਾਰੇ ਦਾ ਸ਼ਰਬਤ ਪੀਆ ਕਰਨ। ਇਸ ਤਰ੍ਹਾਂ ਗੱਲ 'ਤੇ ਗੌਰ ਕਰੋ, ਜਿਹੜਾ ਬੰਦਾ ਇਹਨਾਂ ਨੂੰ ਬਿਲਕੁਲ ਪੁਣ ਕੇ ਰੱਖ ਰਿਹਾ, ਤਕਰੀਬਨ ਗਾਲਾਂ ਕੱਢ ਰਿਹਾ, ਉਹਨੂੰ ਆਲੂ ਬੁਖਾਰੇ ਦਾ ਸ਼ਰਬਤ ਪੇਸ਼ ਕਰ ਰਹੇ ਨੇ। ਇਹਨਾਂ ਦੇ ਵੱਸ 'ਚ ਹੋਵੇ ਤਾਂ ਕੁਝ ਹੋਰ ਵੀ ਪੇਸ਼ ਕਰ ਦੇਣ, ਯਕੀਨ ਕਰੋ। ਲੇਕਿਨ ਅੱਗੇ ਤੁਰਨੇ, ਉਹ ਹੁਣ ਫੈਸਲ ਵਾਡਾ ਸਾਹਿਬ ਨੇ ਚੰਗੀ ਮੇਰਾ ਮਤਲਬ ਹੈ ਕਿ ਤਬਾਹੀ ਕਰ ਛੱਡੀ ਹੈ ਵੀ ਇਹ ਖੋਤੇ ਵੀ ਬਣਾਤਾ, ਘੋੜੇ ਵੀ ਬਣਾਤਾ, ਗਿੱਦੜ ਵੀ ਬਣਾਤਾ। ਹੁਣ ਰਾਣਾ ਸਨਾਉल्ला ਕਹਿੰਦੇ ਨੇ ਕਿ ਫੈਸਲ ਵਾਡਾ ਅਸਲ ਦੇ ਵਿੱਚ ਕਾਬੀਨਾ ਦਾ ਹਿੱਸਾ ਬਣਨਾ ਚਾਹੁੰਦੇ ਸੀ, ਸ਼ਹਬਾਜ਼ ਸ਼ਰੀਫ ਨੇ ਨਹੀਂ ਬਣਾਇਆ, ਤੇ ਇਹ ਗੁੱਸਾ ਕੱਢਦੇ ਨੇ। ਮਾਸ਼ਾ ਅੱਲਾਹ, ਮਾਸ਼ਾ ਅੱਲਾਹ। ਮਤਲਬ ਕਿ ਅਗਰ ਜ਼ਾਹਿਰ ਸਾਰਿਆਂ ਨੂੰ ਪਤਾ ਕਿ ਫੈਸਲ ਵਾਡਾ ਜਿਹੜੇ ਉਹ ਐਕਸਟੈਂਸ਼ਨ ਨੇ ਪਾਕਿਸਤਾਨ ਦੇ ਮਿਲਟਰੀ ਜਨਰਲ ਸੀ। ਹੁਣ ਪਾਕਿਸਤਾਨ ਦੇ ਜਰਨੈਲ ਅਗਰ ਫੈਸਲ ਵਾਡਾ ਨੂੰ ਵਜ਼ੀਰ ਲਵਾਉਣਾ ਚਾਹੁੰਦੇ ਤੇ ਸ਼ਹਬਾਜ਼ ਸ਼ਰੀਫ ਸਾਹਿਬ ਨੇ ਤਾਂ ਘਰ ਖਤ ਦੇ ਕੇ ਆਉਣਾ, ਬਲਕਿ ਰਾਣਾ ਸਾਹਿਬ ਦੀ ਡਿਊਟੀ ਲਾਉਣੀ ਸੀ ਵੀ ਚਲੋ ਰਾਣਾ ਸਾਹਿਬ ਨੇ ਜਨਾਬ ਮੁੱਛਾਂ ਥੱਲੇ ਕਰਕੇ ਜਾਣਾ ਸੀ, ਤੇ ਉੱਥੇ ਉਹ ਲੈਟਰ ਦੇਣਾ ਸੀ, ਜਨਾਬ ਤੁਹਾਡੀ ਵਜ਼ਾਰਤ ਦਾ ਲੈਟਰ ਸਵੇਰੇ ਆ ਗਿਆ, ਹਲਫ ਚੁੱਕੋ। ਬਲਕਿ ਇਹਨਾਂ ਨੇ ਘਰ ਹੀ ਲੈ ਜਾਣਾ ਸੀ ਹਰ ਸ਼ੈ ਵੀ ਇੱਥੇ ਹੀ ਚੁੱਕ ਲਓ ਹਲਫ। ਤੇ ਮਤਲਬ ਗੱਲਾਂ ਕੋਈ ਕਰੋ ਯਾਰ ਕਰਨ ਵਾਲੀਆਂ, ਜਿਹੜਾ ਤੁਸੀਂ ਭਾਰ ਚੁੱਕ ਸਕਦੇ ਹੋ ਉਨੀ ਗੱਲ ਕਰੋ। ਠੀਕ ਹੈ, ਫੈਸਲ ਵਾਡਾ ਤੁਹਾਡੇ ਨਾਲ ਜ਼ਿਆਦਤੀ ਕਰ ਰਿਹਾ, ਉਹਦਾ ਜਵਾਬ ਕਿਸੇ ਹੋਰ ਤਰੀਕੇ ਨਾਲ ਦਿਓ। ਐਵੇਂ ਹੁਣ ਕੂੜ ਤੇ ਨਾ ਮਾਰੋ ਨਾ, ਜਿਹੜੀ ਗੱਲ ਤੋਂ ਨਹੀਂ ਬਣਦੀ ਜੁੜਦੀ ਉਹ ਨਾ ਕਰੋ। ਅੱਛਾ ਜੀ, ਅੱਗੋਂ ਸਮੀ ਇਬਰਾਹਿਮ ਸਾਹਿਬ ਕਹਿੰਦੇ ਨੇ ਕਿ ਕੌਮੀ ਅਸੈਂਬਲੀ ਦੇ ਵਿੱਚ ਜਿਸ ਵੇਲੇ ਮੋਹਸਨ ਨਕਵੀ ਸਾਹਿਬ ਦੀ ਐਂਟਰੀ ਹੁੰਦੀ ਹੈ ਤੇ ਨੂਨ ਲੀਗੀ ਤੇ ਪੀਪਲਸ ਪਾਰਟੀ ਦੇ ਮੈਂਬਰਸ ਇਹਤਰਾਮ ਨਾਲ ਖੜੇ ਹੋ ਜਾਂਦੇ ਨੇ, ਕਤਾਰ ਬਣਾ ਕੇ ਉਹਨਾਂ ਨਾਲ ਹੱਥ ਮਿਲਾਉਂਦੇ ਨੇ। ਕੁਝ ਨੇ ਚਿੱਠੀਆਂ ਲਿਖ ਕੇ ਰੱਖੀਆਂ ਹੁੰਦੀਆਂ ਨੇ ਆਪਣੇ ਕੰਮਾਂ ਦੀਆਂ, ਉਹ ਉਹਨਾਂ ਨੂੰ ਦਿੰਦੇ ਨੇ।
ਤੇ ਇਸ ਤਰ੍ਹਾਂ ਲੱਗ ਰਿਹਾ ਹੁੰਦਾ ਹੈ ਕਿ ਨਵਾਜ਼ ਸ਼ਰੀਫ ਆ ਗਏ ਨੇ। ਸਮੀ ਇਬਰਾਹਿਮ ਸਾਹਿਬ ਕੀ ਗੱਲਾਂ ਕਰਦੇ ਹੋ? ਤੁਹਾਡੇ ਮੁਲਕ ਦੇ ਜਿਹੜੇ ਡਿਫੈਂਸ ਮਿਨਿਸਟਰ ਨੇ ਉਹ ਟੀਵੀ ਤੇ ਬਹਿ ਕੇ ਕਹਿੰਦੇ ਨੇ ਵੀ ਮੇਰੀਆਂ ਖਿੜਕੀਆਂ ਟੁੱਟੀਆਂ ਨੇ, ਦਰਵਾਜ਼ੇ ਟੁੱਟੇ ਨੇ ਪਾਰਲੀਮੈਂਟ ਲਾਜਸ ਦੇ। ਮੈਂ ਮੋਹਸਿਨ ਨਕਵੀ ਦੀਆਂ ਮਿੰਨਤਾਂ ਕਰ ਰਿਹਾ ਵੀ ਉਹਨਾਂ ਨੂੰ ਠੀਕ ਕਰਵਾ ਦੇ, ਤੇ ਉਹ ਠੀਕ ਨਹੀਂ ਕਰਵਾ ਕੇ ਦੇ ਰਹੇ। ਜਿੱਥੇ ਉਹਨਾਂ ਦੇ ਐਡੇ ਵੱਡੇ ਪੈਂਚ ਜਿਹੜੇ ਨੇ ਉਹ ਲੰਮੇ ਪਏ ਨੇ, ਤੇ ਆਮ ਵਿਚਾਰਾ ਜਿਹੜਾ MNA ਹੈ ਉਹ ਵੀ ਫਾਰਮ 47 ਵਾਲਾ, ਉਹ ਮੋਹਸਿਨ ਨਕਵੀ ਦੇ ਸਾਹਮਣੇ ਜਾ ਕੇ ਚਿੱਠੀਆਂ ਨਾ ਪੇਸ਼ ਕਰੇ ਤੇ ਹੋਰ ਕੀ ਕਰੇ? ਤੁਹਾਨੂੰ ਗਲਤਫਹਿਮੀ ਹੈ ਸਮੀ ਇਬਰਾਹਿਮ ਸਾਹਿਬ, ਤੁਸੀਂ ਆਂਦੇ ਹੋ ਇੰਜ ਲੱਗਦਾ ਨਵਾਜ਼ ਸ਼ਰੀਫ ਆ ਗਿਆ। ਯਕੀਨ ਕਰੋ ਜੇ ਉੱਤੇ ਨਵਾਜ਼ ਸ਼ਰੀਫ ਬੈਠਾ ਹੋਵੇ ਤਾਂ ਉਹਨੇ ਵੀ ਚਿੱਠੀ ਕੱਢ ਕੇ ਦੇ ਦੇਣੀ ਹੈ ਮੋਹਸਿਨ ਨਕਵੀ ਸਾਹਿਬ ਨੂੰ ਵੀ ਜਨਾਬ ਮੇਰਾ ਵੀ ਇਹ ਕੰਮ ਫਸਿਆ, ਮੈਨੂੰ ਵੀ ਕਰਵਾ ਦਿਓ। ਅੱਗੇ ਚੱਲਨੇ ਜੀ। ਪੰਜਾਬ ਅਸੈਂਬਲੀ ਦੇ ਵਿੱਚ ਅਪੋਜੀਸ਼ਨ ਵਾਲੇ ਕਾਗਜ਼ ਦੇ ਜਹਾਜ਼ ਬਣਾ ਕੇ ਉਡਾਉਂਦੇ ਰਹੇ ਨੇ ਮਰੀਮ ਨਵਾਜ਼ ਸਾਹਿਬਾ ਦਾ ਜਿਹੜਾ 1300 ਕਰੋੜ ਵਾਲਾ ਜਹਾਜ਼ ਹੈ, ਉਹਦਾ ਅਲਾਮਤੀ ਉਹਦਾ ਇਤਜਾਜ ਕਰਨ ਦਾ। ਬਹਰਹਾਲ ਇਹ ਮੌਕਾ ਜੇ ਫਿਰ ਪੰਜਾਬ ਦੀ ਜਿਹੜੀ ਅਪੋਜੀਸ਼ਨ ਹੈ, ਅੱਗੇ ਤੇ ਉਹਨਾਂ ਨੇ ਇੱਕੋ ਵਾਰੀ ਇਤਜਾਜ ਕੀਤਾ ਸੀ ਚੰਗੀ ਤਰ੍ਹਾਂ ਇਹਨਾਂ 2-3 ਸਾਲਾਂ 'ਚ, ਬਾਕੀ ਕਦੇ ਇਤਜਾਜ ਨਹੀਂ ਕੀਤਾ। ਭਰਪੂਰ ਨਜ਼ਰ ਰੱਖਾਂਗੇ ਵੀ ਪੰਜਾਬ ਅਸੈਂਬਲੀ ਦੇ ਵਿੱਚ ਕਿਹੋ ਜਿਹਾ ਇਤਜਾਜ ਹੁੰਦਾ। ਨਾ ਹੋਇਆ ਤੇ ਫਿਰ ਦੁਬਾਰਾ ਅਸੀਂ ਭਾਵੇਂ ਸਾਰਿਆਂ ਨਾਲ ਸਾਡੀ ਵਿਗੜ ਜਾਏ, ਲੇਕਿਨ ਦੁਬਾਰਾ ਲੰਮਿਆਂ ਪਾਵਾਂਗੇ ਜਿਹੜੇ ਉੱਥੇ ਕਪਤਾਨ ਦੇ ਨਜ਼ਰੀਏ ਦੇ ਉੱਤੇ ਖੜੇ ਨਹੀਂ ਹੋਣਗੇ ਔਰ ਭਰਪੂਰ ਤਰੀਕੇ ਨਾਲ ਉੱਥੇ ਇਤਜਾਜ ਨਹੀਂ ਕਰਨਗੇ ਔਰ ਮਰੀਮ ਨਵਾਜ਼ ਨੂੰ ਖੁੱਲ੍ਹਾ ਗਰਾਊਂਡ ਦੇਣਗੇ। ਜਿਸ ਤਰ੍ਹਾਂ ਪਹਿਲੇ ਸਾਲ ਦੇ ਵਿੱਚ ਚੇਤੇ ਕਰੋ ਖੁੱਲ੍ਹਾ ਗਰਾਊਂਡ ਦੇ ਕੇ ਬਾਹਰ ਨਿਕਲ ਗਏ ਸਨ, 2 ਨੰਬਰੀ ਕੀਤੀ ਸੀ ਕਿ ਜੀ ਅਸੀਂ ਬਾਈਕਾਟ ਕਰ ਰਹੇ। ਕੋਈ ਬਾਈਕਾਟ ਨਹੀਂ, ਦਬਾ ਕੇ ਭਰਪੂਰ ਇਤਜਾਜ ਕਰੋ, ਪਤਾ ਲੱਗੇ ਇਤਜਾਜ ਕੀਤਾ ਹੈ। ਮੇਰਾ ਮਤਲਬ ਉੱਥੇ ਇਹੋ ਜਿਹਾ ਇਤਜਾਜ ਕਰੋ ਕਿ ਲੋਕੀ ਆਖਣ ਵੀ ਇਤਜਾਜ ਕੀਤਾ ਤੇ ਪਤਾ ਲੱਗਾ। ਅੱਛਾ ਜੀ, ਸੁਹੇਲ ਵੜਾਇਚ ਸਾਹਿਬ ਇਹ ਹੁਣ ਉਹ ਇੱਕ ਰਜ਼ੀ ਦਾਦਾ ਨੇ, ਉਹ ਮਾਸ਼ਾਅੱਲਾ ਤੁਹਾਨੂੰ ਪਤਾ ਮਰੀਮ ਸਾਹਿਬਾ ਉਹਨਾਂ ਨੂੰ ਦਾਦਾ ਕਹਿੰਦੇ ਨੇ, ਤੇ ਉਹ ਬੜੀਆਂ ਗੰਦੀਆਂ ਗਾਲਾਂ ਸ਼ਾਲਾਂ ਵੀ ਕੱਢਦੇ ਨੇ, ਲੇਕਿਨ ਠੀਕ ਹੈ ਉਸੇ ਵਜ੍ਹਾ ਤੋਂ ਸ਼ਾਇਦ ਮਰੀਮ ਸਾਹਿਬਾ ਉਹਨਾਂ ਨੂੰ ਦਾਦਾ ਕਹਿੰਦੇ ਨੇ। ਉਹ ਉਸਤਾਦ ਵੀ ਕਹਿੰਦੇ ਹੋਣਗੇ ਉਹਨਾਂ ਨੂੰ ਇਸ ਕੰਮ ਦੇ ਵਿੱਚ। ਤੇ ਉਹਨਾਂ ਨੇ ਕਿਹਾ ਕਿ ਪਹਿਲਾਂ ਸੁਹੇਲ ਵੜਾਇਚ ਦੇ ਕਾਲਮ ਦੇ ਨਾਲ ਬੇਇੱਜ਼ਤੀ ਹੋਈ, ਫਿਰ ਸੁਹੇਲ ਵੜਾਇਚ ਦੇ ਦੂਜੇ ਕਾਲਮ ਨਾਲ ਬੇਇੱਜ਼ਤੀ ਹੋਈ, ਫਿਰ ਬਿਲਾਵਲ ਭੁੱਟੋ ਜ਼ਰਦਾਰੀ ਦੀ ਪ੍ਰੈਸ ਕਾਨਫਰੰਸ ਨਾਲ ਸਾਡੀ ਮਜ਼ੀਦ ਬੇਇੱਜ਼ਤੀ ਹੋਈ, ਫਿਰ ਮਹਿਮੂਦ ਅਚਕਜ਼ਈ ਦੇ ਪਾਰਲੀਮੈਂਟ ਦੇ ਵਿੱਚ ਖਿਤਾਬ ਨਾਲ ਸਾਡੀ ਫਿਰ ਬੇਇੱਜ਼ਤੀ ਪਲੱਸ ਹੋਈ, ਫਿਰ ਫੈਸਲ ਵਾਡਾ ਨੇ ਜਿਹੜਾ ਸਾਨੂੰ ਝਾੜਿਆ, ਇਹ ਨੂਨ ਲੀਗ ਦੇ ਆਪਣੇ ਸਾਫੀ ਕਹਿ ਰਹੇ ਨੇ, ਫਿਰ ਫੈਸਲ ਵਾਡਾ ਦੇ ਜ਼ਰੀਏ ਜਿਹੜੀ ਸਾਡੀ ਝਾੜ ਫਟਕ ਹੋਈ ਉਹਦੇ ਨਾਲ ਸਾਡੀ ਬੇਇੱਜ਼ਤੀ ਪ੍ਰੋ ਮੈਕਸ ਹੋਈ। ਇਹ ਹੋ ਕੀ ਰਿਹਾ ਹੈ? ਉਹ ਕਹਿੰਦੇ ਨੇ ਵੀ ਇਹ ਹੋ ਕੀ ਰਿਹਾ ਸਾਡੇ ਨਾਲ? ਇਹ ਤੁਹਾਡੇ ਨਾਲ ਉਹੀ ਹੋ ਰਿਹਾ ਜੋ ਤੁਸੀਂ ਬੀਜਿਆ। ਇਹ ਜੋ ਤੁਸੀਂ ਬੀਜਿਆ ਹੈ, ਜਿਸ ਤਰ੍ਹਾਂ ਦੀ ਤੁਸੀਂ ਜਾ ਕੇ ਪੋਲਿਸ਼ ਕੀਤੀ ਹੈ। ਔਰ ਯਾਰ ਮਤਲਬ ਨਵਾਜ਼ ਸ਼ਰੀਫ ਸਾਹਿਬ ਤੇ ਪੈਦਾ ਹੀ ਇਸ ਗਮਲੇ 'ਚ ਹੋਏ ਸਨ। ਇਹ ਤੁਹਾਨੂੰ ਦਰਮਿਆਨ ਦੇ ਵਿੱਚ ਕੋਈ ਗਲਤਫਹਿਮੀ ਹੋ ਗਈ ਸੀ ਆਪਣੇ ਆਪ ਨੂੰ, ਜਾਂ ਉਹਨਾਂ ਨੇ ਕਾਇਮ ਕਰ ਦਿੱਤੀ ਸੀ ਤੁਹਾਡੇ ਜ਼ਿਹਨਾਂ 'ਚ। ਹੁਣ ਤੁਹਾਡੇ ਨਾਲ ਉਹ ਕਸਰ ਪੂਰੀ ਹੋ ਰਹੀ ਹੈ, ਹੋਰ ਗੱਲ ਐਸੀ ਕੋਈ ਨਹੀਂ। ਅੱਛਾ ਜੀ, ਕੌਮੀ ਅਸੈਂਬਲੀ ਦੇ ਵਿੱਚ ਇਹ ਮੁੰਡਾ ਮੁਬੀਨ ਆਰਫ ਜੱਟ ਇਹ ਤਕਰੀਰ ਕਰਦਾ ਕਦੇ ਕਦੇ ਪੰਜਾਬੀ 'ਚ, ਬੜਾ ਚੰਗਾ ਲੱਗਦਾ। ਕੰਮ ਇਹਦੇ ਮੈਨੂੰ ਚੰਗੇ ਨਹੀਂ ਲੱਗਦੇ। ਇਹ ਜਦੋਂ ਦਾ ਇਮਰਾਨ ਖਾਨ ਦੇ ਨਾਂ 'ਤੇ ਜਿੱਤ ਕੇ ਆਇਆ ਉਦੋਂ ਦਾ ਇਹ ਵੀ ਜਰਨੈਲੀ ਪਰਿੰਦਾ ਹੀ ਬਣਿਆ ਅਤੇ ਉਹਨਾਂ ਦੇ ਨਾਲ ਹੀ ਉੱਡਦਾ ਅਤੇ ਜੇਲ੍ਹ ਦੇ ਸਾਹਮਣੇ ਵੀ ਕਦੇ ਕਦੇ ਬਸ ਹਾਜ਼ਰੀ ਲਾਉਣ ਜਾਂਦਾ, ਬਾਕੀ ਕੋਈ ਨਹੀਂ। ਅਤੇ ਚਲੋ ਕੋਈ ਨਹੀਂ, ਖੈਰ ਹੈ। ਬਹਰਹਾਲ ਫਿਰ ਵੀ ਪੰਜਾਬੀ 'ਚ ਤਕਰੀਰ ਕਰਦਾ ਹੈ। ਅਤੇ ਸਪੀਕਰ ਸਾਹਿਬ ਨੇ ਆਖਿਆ ਵੀ ਡਿਪਟੀ ਸਪੀਕਰ ਨੇ ਕਿ ਜਾਂ ਅੰਗਰੇਜ਼ੀ ਬੋਲੋ ਅਤੇ ਜਾਂ ਉਰਦੂ ਬੋਲੋ, ਪੰਜਾਬੀ ਨਾ ਬੋਲੋ। ਇਹ ਮੇਰੀ ਸਮਝ ਤੋਂ ਬਾਹਰ ਹੈ ਵੀ ਪੰਜਾਬੀ ਨਾਲ ਐਡਾ ਤੁਹਾਨੂੰ ਕਿਹੜਾ ਮਸਲਾ ਹੈ? ਵੀ ਪੰਜਾਬੀ ਹੈ, ਕੋਈ ਗਾਲ ਹੈ ਜੇ ਪੰਜਾਬੀ 'ਚ ਕੋਈ ਤਕਰੀਰ ਕਰ ਦੇਗਾ? ਤੇ ਪੰਜਾਬੀ ਨਾਲ ਬੜਾ ਮਸਲਾ ਹੈ ਇਹਨਾਂ ਨੂੰ, ਆਖੇ ਜੀ ਪੰਜਾਬੀ ਨਾ ਬੋਲੋ। ਅਤੇ ਦੂਸਰਾ ਇੱਕ ਹੋਰ ਰੌਲਾ ਹੈ, ਉਹ ਨੂਨ ਵਾਲਿਆਂ ਨੂੰ ਨਾ ਅੰਗਰੇਜ਼ੀ ਸਮਝ ਆਉਂਦੀ ਹੈ ਅਤੇ ਨਾ ਉਰਦੂ ਸਮਝ ਆਉਂਦੀ ਹੈ। ਅਤੇ ਅਗਰ ਉਹਨਾਂ ਦੋਵਾਂ ਜ਼ੁਬਾਨਾਂ 'ਚੋਂ ਗੱਲ ਕਰਨਗੇ ਤਾਂ ਉਹਨੂੰ ਸਮਝ ਨਹੀਂ ਆਏਗੀ। ਖੈਰ ਉਹ ਤਕਰੀਰ ਉੱਥੇ ਜਨਾਬ ਉਹਨਾਂ ਨੂੰ ਪੰਜਾਬੀ 'ਚ ਨਹੀਂ ਕਰਨ ਦਿੱਤੀ। ਉਹਨਾਂ ਨੇ ਕਿਹਾ ਵੀ ਜਾਂ ਉਰਦੂ ਬੋਲੋ ਅਤੇ ਜਾਂ ਅੰਗਰੇਜ਼ੀ ਬੋਲੋ। ਇਹ ਸੂਰਤ-ਏ-ਹਾਲ ਵੇਖ ਲਓ ਵੀ ਪਾਕਿਸਤਾਨ ਦੇ ਵਿੱਚ ਤੁਸੀਂ ਆਪਣੀ ਰੀਜਨਲ ਜ਼ੁਬਾਨ ਬੋਲੋ ਤਾਂ ਇੰਝ ਲੱਗਦਾ ਜਿਵੇਂ ਕੋਈ ਤੁਸੀਂ ਜੁਰਮ ਕਰ ਰਹੇ ਹੋ। ਅੱਗੋਂ ਜੀ ਕਹਿੰਦੇ ਨੇ ਗਿਲਗਿਤ ਬਲਤਿਸਤਾਨ ਦੇ ਵਿੱਚ ਹੁਣ ਅਲੀਮ ਖਾਨ ਸਾਹਿਬ ਨੂੰ ਉਤਾਰ ਦਿੱਤਾ ਗਿਆ ਇਸਤਹਿਕਾਮ ਪਾਰਟੀ ਨੂੰ। 4-6 ਬੰਦੇ ਉਹਨਾਂ ਦੀ ਪਾਰਟੀ ਸ਼ਾਮਿਲ ਵੀ ਕਰਵਾਤੇ ਨੇ, ਉੜਦੇ ਪਰਿੰਦੇ ਜਿਹੜੇ ਨੇ ਜਰਨੈਲਾਂ ਨੇ। ਅਤੇ ਪਹਿਲਾਂ ਲੱਗਦਾ ਇਹ ਸੀ ਕਿ ਗਿਲਗਿਤ ਬਲਤਿਸਤਾਨ ਦੀ ਹਕੂਮਤ ਬਿਲਾਵਲ ਜ਼ਰਦਾਰੀ ਨੂੰ ਦਿੱਤੀ ਜਾ ਰਹੀ ਹੈ, ਅਤੇ ਹੁਣ ਲੱਗਦਾ ਹੈ ਵੀ ਨਹੀਂ ਦਿੱਤੀ ਜਾ ਰਹੀ। ਦੇਣਗੇ ਲੇਕਿਨ ਮੇਂਗਣਾ ਪਾ ਕੇ, ਮੇਰਾ ਖਿਆਲ ਹੈ। ਮਤਲਬ ਇੱਕ ਐਸੀ ਗਵਰਨਮੈਂਟ ਬਣਾ ਕੇ ਦੇਣਗੇ ਜਿਹਦੇ ਵਿੱਚ ਇਸਤਹਿਕਾਮ ਵੀ ਹੋਏਗੀ, ਨੂਨ ਵੀ ਹੋਏਗੀ ਅਤੇ ਪੀਪਲਸ ਪਾਰਟੀ ਵੀ ਹੋਏਗੀ, ਤਾਂ ਕਿ ਕਿਸੇ ਨੂੰ ਜ਼ੁਕਾਮ ਨਾ ਹੋਵੇ, ਟਿੱਡੀਆਂ ਨੂੰ ਜ਼ੁਕਾਮ ਨਾ ਹੋਵੇ। ਲੇਕਿਨ ਦੂਜੇ ਪਾਸੋਂ ਪੀਪਲਸ ਪਾਰਟੀ ਵਾਲੇ ਕਹਿੰਦੇ ਨੇ ਵੀ ਬਿਲਾਵਲ ਜ਼ਰਦਾਰੀ ਨੂੰ ਬੜਾ ਗੁੱਸਾ ਹੈ, ਇਸ ਵਾਰੀ ਉਹ ਕੁਛ ਕਰ ਨਾ ਦੇਵੇ। ਉਹ ਵੇਖਿਓ ਯਾਰ, ਮੇਰਾ ਵੀ ਹਾਸਾ ਨਿਕਲ ਗਿਆ ਸਟੇਟਮੈਂਟ ਪੜ੍ਹ ਕੇ। ਜਿਸ ਵੇਲੇ ਕਿਹਾ ਵੀ ਕੁਛ ਕਰਨਾ ਦੇਵੇ, ਕੀ ਕਰਨਾ ਹੈ? ਮਤਲਬ ਕੋਈ ਉਲਟਾ ਕੰਮ ਨਾ ਕਰ ਦੇਣਾ, ਮੇਰਾ ਮਤਲਬ ਜੱਗ ਸਾਈ ਨਾ ਬਣਾ ਦੇਣਾ, ਤੁਹਾਡੀ ਮਿਹਰਬਾਨੀ ਹੈ। ਅੱਛਾ ਜੀ, ਅੱਗੋਂ ਸਿਕਿਉਰਿਟੀ ਜ਼ਰਾਏ ਦੇ ਨਾਲ ਖਬਰਾਂ ਚਲਵਾਈਆਂ। ਕੱਲ੍ਹ DG ISPR ਸਾਹਿਬ ਸਹਾਫੀਆਂ ਨੂੰ ਮਿਲੇ ਸਨ, ਉੱਥੋਂ ਖਬਰ ਇਹ ਚਲਵਾਈ ਕਿ ਹੁਣ ਪਾਕਿਸਤਾਨ ਦੀ ਤਰੱਕੀ ਅਤੇ ਕਾਮਯਾਬੀ ਕਿਸੇ ਕੀਮਤ 'ਤੇ ਕੋਈ ਨਹੀਂ ਰੋਕ ਸਕਦਾ। ਹੁਣ ਪਾਕਿਸਤਾਨ ਦੀ ਤਰੱਕੀ ਅਤੇ ਕਾਮਯਾਬੀ ਕੋਈ ਤਾਕਤ ਨਹੀਂ ਡੱਕ ਸਕਦੀ। ਇਹ ਪਹਿਲਾਂ ਕਿਹੜੀ ਤਾਕਤ ਸੀ ਜਿਹਨੇ ਡੱਕਿਆ ਸੀ? ਅਤੇ ਜਨਾਬ DG ISPR ਸਾਹਿਬ ਤੁਹਾਨੂੰ ਪਤਾ ਹੀ ਨਹੀਂ ਲੱਗਾ। ਤੁਸੀਂ ਉਸ ਤਾਕਤ ਨੂੰ ਡੱਕਿਆ ਹੀ ਨਹੀਂ, ਉਹਨੇ ਸਾਡੀ ਤਰੱਕੀ ਡੱਕੀ ਸੀ।
ਹੁਣ ਜੇ ਤੁਹਾਨੂੰ ਪਤਾ ਲੱਗ ਗਿਆ ਵੀ ਕਿਹੜੀ ਤਾਕਤ ਸੀ ਤੇ ਉਹਨੂੰ ਹੁਣ ਤੁਸੀਂ ਡੱਕ ਲਿਆ, ਤੇ ਕੌਮ ਨੂੰ ਵੀ ਜ਼ਰਾ ਦੱਸ ਦਿਓ ਵੀ ਇਹ ਕਿਹੜੀ ਤਾਕਤ ਸੀ ਐਸੀ ਜਿਨੇ ਪਾਕਿਸਤਾਨ ਦੀ ਤਰੱਕੀ ਨੂੰ ਡੱਕਿਆ ਸੀ, ਤੁਹਾਨੂੰ ਪਤਾ ਹੀ ਨਹੀਂ ਲੱਗਾ ਤੇ ਹੁਣ ਤੁਸੀਂ ਡੱਕ ਲਿਆ ਉਹਨੂੰ। ਅੱਗੇ ਜਨਾਬ ਉਹੀ ਉਹਨਾਂ ਦੇ ਨਾਂ ਦੇ ਨਾਲ ਹੀ ਖਬਰ ਚੱਲੀ ਹੈ ਕਿ ਬਲੋਚਿਸਤਾਨ ਦੀ ਆਵਾਮ ਪੜ੍ਹ ਲਿਖ ਗਈ ਤੇ ਸਰਦਾਰਾਨਾ ਨਿਜ਼ਾਮ ਖਤਮ ਹੋ ਜਾਏਗਾ, ਮਾਲਿਕ ਤੇ ਗੁਲਾਮ ਦਾ ਕਲਚਰ ਖਤਮ ਹੋ ਜਾਏਗਾ। ਮਤਲਬ ਕਿ ਚੌਧਰੀ ਸਾਹਿਬ ਇਹ ਕਹਿ ਰਹੇ ਨੇ, DGISPR, ਕਿ ਬਲੋਚਿਸਤਾਨ ਦੇ ਜਿਹੜੇ ਸਰਦਾਰ ਨੇ ਉਹ ਆਵਾਮ ਨੂੰ ਪੜ੍ਹਨ ਨਹੀਂ ਦਿੰਦੇ। ਇਹ ਜ਼ਰਾ ਗੌਰ ਕਰੋ। ਆਵਾਮ ਨੂੰ ਦੌਲੇ ਸ਼ਾਹ ਦੇ ਚੂਹੇ ਸਮਝਦੇ ਨੇ, ਯਕੀਨ ਕਰੋ, ਜਿਵੇਂ ਆਵਾਮ ਨੂੰ ਪਤਾ ਨਹੀਂ। ਉਹ ਭਾਈ ਬਲੋਚਿਸਤਾਨ ਦੇ ਵਿੱਚ ਜਦੋਂ ਦਾ ਬਲੋਚਿਸਤਾਨ ਪਾਕਿਸਤਾਨ ਬਣੇ ਨੇ ਦੋਵੇਂ, ਮਤਲਬ ਬਲੋਚਿਸਤਾਨ ਪਾਕਿਸਤਾਨ ਦਾ ਹਿੱਸਾ ਬਣਿਆ ਹੈ ਜਾਂ ਪਾਕਿਸਤਾਨ ਆਜ਼ਾਦ ਹੋਇਆ, ਉਦੋਂ ਦੀ ਉੱਥੇ ਤੁਹਾਡੀ ਹਕੂਮਤ ਹੈ। ਸਰਦਾਰਾਂ ਨੂੰ ਤੁਸੀਂ ਨਵਾਜ਼ਦੇ ਜੇ ਔਰ ਸਰਦਾਰ ਅੱਗੇ ਇਹ ਜ਼ੁਲਮ ਕਰਦੇ ਨੇ ਸਾਰੇ, ਤੇ ਤੁਸੀਂ ਇਹਦੇ ਹਿੱਸੇਦਾਰ ਹੋ। ਤਾਲੀਮ ਨੂੰ ਡੱਕਣ ਦੇ ਵਿੱਚ ਤੁਹਾਡਾ ਪੂਰਾ ਹਿੱਸਾ ਹੈ ਪਾਕਿਸਤਾਨ ਦੇ ਜਰਨੈਲਾਂ ਦਾ। ਤੇ ਹੁਣ ਆਉਂਦੇ ਨੇ ਕਿ ਉੱਥੇ ਜਨਾਬ ਕਲਚਰ ਖਤਮ ਹੋ ਜਾਏਗਾ। ਅਗਰ ਸਰਦਾਰੀ ਕਲਚਰ ਖਤਮ ਹੋ ਜਾਏਗਾ, ਤਾਲੀਮ ਆ ਗਈ, ਤੇ ਜਨਾਬ ਤੁਸੀਂ ਵੀ ਹਿੱਸੇਦਾਰ ਹੋ ਉਸ ਕਲਚਰ ਨੂੰ ਜ਼ਿੰਦਾ ਰੱਖਣ ਦੇ ਔਰ ਉਸ ਜ਼ੁਲਮ ਨੂੰ ਜਿਹੜਾ ਉਹ ਜ਼ਿੰਦਾ ਰੱਖਣ ਦੇ। ਅੱਗੇ ਕਹਿੰਦੇ ਨੇ ਕਿ ਸਾਨੂੰ ਜਿਹੜਾ ਬਜਟ ਦਿੰਦੇ ਹੋ ਉਹਦਾ ਦਿਫਾਈ ਬਜਟ ਦਾ ਇਹ 4000 ਅਰਬ ਜਿਹੜਾ ਦੇਈਦਾ ਇਹਨਾਂ ਨੂੰ, ਮਤਲਬ ਕੌਮ ਦਿੰਦੀ ਹੈ, ਉਹਦੇ 'ਚ ਜ਼ਿਆਦਾਤਰ ਪੈਟਰੋਲੀਅਮ ਮਸਨੂਆਤ, ਰਾਸ਼ਨ ਤੇ ਤਾਮੀਰੋ ਮੁਰੰਮਤ ਦੇ ਉੱਤੇ ਖਰਚ ਹੋ ਜਾਂਦਾ। ਸਾਡੇ ਕੋਲ ਤੇ ਪੈਸੇ ਹੀ ਨਹੀਂ ਬਚਦੇ। ਸਰਕਾਰ ਫਿਰ ਮੇਰਾ ਖਿਆਲ ਹੈ ਕੋਈ ਪਲਾਟ ਪਲੂਟ ਕੱਟ ਕੇ ਵੇਚ ਲਈਏ ਮੁਲਕ ਦੇ, ਇਹੀ ਹੋ ਸਕਦਾ ਫਿਰ ਮਿਹਰਬਾਨੀ ਕਰਕੇ। ਜੇ ਹਜੇ ਵੀ ਪੂਰੇ ਨਹੀਂ ਆਉਂਦੇ 4000 ਅਰਬ ਨਾਲ ਵੀ, ਤੇ ਫਿਰ ਕੋ ਮੇਰਾ ਮਤਲਬ ਹੋਰ ਹੀ ਕੋਈ ਕੰਮ ਸੋਚਣਾ ਪੈਣਾ। ਬਹਰਹਾਲ ਇਤਰਾਫ ਉਹਨਾਂ ਨੇ ਇਹ ਕੀਤਾ ਕਿ ਮੁਲਕ ਬਰਬਾਦ ਹੋ ਗਿਆ, ਅਫਰਾਤ ਜ਼ਰ ਤੇ ਮਹਿੰਗਾਈ ਹੋ ਗਈ। ਇਸੇ ਲਈ ਆਉਂਦੇ ਨਾ ਮਹਿੰਗਾਈ ਇੰਨੀ ਹੋ ਗਈ ਹੈ ਕਿ ਸਾਡੇ ਹੁਣ ਖਰਚੇ ਪੂਰੇ ਨਹੀਂ ਹੁੰਦੇ। ਇਹ ਕਹਿ ਰਹੇ ਨੇ ਕਿ 4000 ਅਰਬ 'ਚ ਸਾਡਾ ਗੁਜ਼ਾਰਾ ਨਹੀਂ ਹੁੰਦਾ, ਮਹਿੰਗਾਈ ਬੜੀ ਹੋ ਗਈ ਹੈ। ਪੈਟਰੋਲ, ਖਾਣ ਪੀਣ ਦੀਆਂ ਚੀਜ਼ਾਂ ਇੰਨੀਆਂ ਮਹਿੰਗੀਆਂ ਹੋ ਗਈਆਂ ਨੇ ਵੀ ਸਾਡਾ 80% ਪੈਸਾ ਉੱਤੇ ਲੱਗ ਜਾਂਦਾ ਹੈ। ਤੇ ਜਦੋਂ ਇਹ ਮੰਨ ਰਹੇ ਜੇ ਤੇ ਫਿਰ ਉਸੇ ਮੂੰਹ ਨਾਲ ਕਿਵੇਂ ਕਹਿੰਦੇ ਜੇ ਇਕਨੋਮੀ ਬੜੀ ਦਰੁਸਤ ਹੋ ਗਈ ਹੈ? ਜਦੋਂ ਆਪ ਕਹਿੰਦੇ ਜੇ ਵੀ ਸਾਡਾ 4000 ਅਰਬ ਦਾ ਬਜਟ ਪੂਰਾ ਇਸ ਲਈ ਨਹੀਂ ਹੁੰਦਾ ਵੀ ਮਹਿੰਗਾਈ ਬੜੀ ਹੋ ਗਈ ਹੈ, ਤੇ ਦੂਜੇ ਪਾਸੇ ਆਉਂਦੇ ਹੋ ਇਕਨੋਮੀ ਬੜੀ ਜ਼ਬਰਦਸਤ ਹੋ ਗਈ। ਕਿਸੇ ਇੱਕ ਗੱਲ ਦੇ ਉੱਤੇ ਮੰਨ ਜਾਓ ਤੇ ਤੁਹਾਡੀ ਮਿਹਰਬਾਨੀ ਹੈ। ਮੈਨੂੰ ਇੱਥੋਂ ਦਿਓ ਇਜਾਜ਼ਤ ਤੇ ਰੱਬ ਰੱਖਾ।